ਭਾਰਤ ਦੀ ਬ੍ਰਹਮੋ ਮਿਸਲ ਜਿਸ ਨੂੰ ਰਸ਼ੀਅਨ ਕੋਆਪਰੇਸ਼ਨ ਦੇ ਨਾਲ ਬਣਾਇਆ ਗਿਆ, ਉਸ ਤੋਂ ਕੁਝ ਦਿਨ ਪਹਿਲਾਂ ਹੀ 9 ਮਾਰਚ ਤੋਂ ਟੈਸਟ ਫਾਇਰ ਦੀ ਖਬਰ ਵੱਡੇ ਪੈਮਾਨੇ ਤੇ ਲੱਗੀ ਸੀ। ਮਨੀਸ਼ ਤਿਵਾੜੀ ਕਿ ਉਹਨੇ ਪਾਰਲੀਮੈਂਟ 'ਚ ਖਲੋ ਕੇ ਕਿਹਾ ਕਿ ਬ੍ਰਹਮੋ ਮਿਸਲ ਇੰਸੀਡੈਂਟ ਤਿਵਾੜੀ ਸੁਜੈਸਟ ਇੰਡੋ-ਪਾਕ ਡਾਇalogue on nuclear issues. I have no quibble with the Rajnath Singh statement. However, facts which have emerged in the public space suggest that Pakistan had actually prepared a retaliatory strike when the missile entered their territory. ਜਿੱਥੋਂ ਦੀ ਮਿਸਲ ਗਈ ਹੈ, ਰਾਹ ਦੇ ਵਿੱਚ ਕਿੰਨੇ ਹੀ ਸਿਵਲੀਅਨ ਜਹਾਜ਼ ਦੋਨੋਂ ਹੀ ਮੁਲਕਾਂ ਦੇ ਜਿਹੜੇ 에ਅਰ ਸਪੇਸ ਸੀ, ਕਿਸੇ 'ਚ ਵੀ ਵੱਜਦੀ ਬਿਲਕੁਲ ਤੇ ਤਬਾਹੀ ਸੀ। We were lucky on that day. ਦਰਸ਼ਕੋ, ਬ੍ਰੇਕ ਤੋਂ ਬਾਅਦ ਆਪਾਂ ਤੁਹਾਨੂੰ ਸਭ ਨੂੰ ਛਿਆਂ ਕਹਿੰਦੇ ਆ। ਸੋ ਹੁਣ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਭਾਰਤ ਤੇ ਪਾਕਿਸਤਾਨ ਦੇ ਹਵਾਲੇ ਨਾਲ ਕਿ 9 ਮਾਰਚ ਨੂੰ ਭਾਰਤ ਦੀ ਬ੍ਰਹਮਾ ਮਿਜ਼ਾਈਲ 120 ਕਿਲੋਮੀਟਰ ਅੰਦਰ ਜਾ ਕੇ ਪਾਕਿਸਤਾਨ ਦੀ ਹਦੂਦ ਵਿੱਚ ਡਿੱਗੀ। ਪਾਕਿਸਤਾਨ ਵੱਲੋਂ ਜਵਾਬੀ ਕਾਰਵਾਈ ਹੋਣੀ ਸੀ, ਪਰ ਪਾਕਿਸਤਾਨ ਨੇ ਜ਼ਿੰਮੇਵਾਰੀ ਦਾ ਪ੍ਰਗਟਾਵਾ ਕਰਦਿਆਂ ਇੱਕ ਖਤਰਨਾਕ ਲੜਾਈ ਨੂੰ ਰੋਕ ਦਿੱਤਾ ਔਰ ਭਾਰਤ ਨੇ ਇਸ ਨੂੰ ਇੱਕ ਦੁਰਘਟਨਾ ਕਿਹਾ ਸੀ। ਕਾਂਗਰਸ ਪਾਰਟੀ ਦੇ ਅਨੰਦਪੁਰ ਸਾਹਿਬ ਤੋਂ ਮੈਂਬਰ ਪਾਰਲੀਮੈਂਟ ਮਨੀਸ਼ ਤਿਵਾੜੀ ਨੇ ਭਾਰਤੀ ਪਾਰਲੀਮੈਂਟ ਵਿੱਚ ਬੋਲਦਿਆਂ ਕਿਹਾ ਕਿ ਭਾਰਤ ਪਾਕਿਸਤਾਨ ਵਿੱਚ ਨਿਊਕਲੀਅਰ ਮੁੱਦੇ ਤੇ ਡਾਇਲੋਗ ਹੋਣਾ ਚਾਹੀਦਾ ਹੈ ਤਾਂ ਕਿ ਭਵਿੱਖ ਵਿੱਚ ਕਿਸੇ ਅਣਸੁਖਾਵੀਂ ਘਟਨਾ ਨੂੰ ਰੋਕਿਆ ਜਾ ਸਕੇ। ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣਨ ਲਈ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ ਕੀ ਵਿਚਾਰ ਹਨ? ਦੇਖੋ, ਇਸ ਇਸ਼ੂ ਤੇ ਗੱਲ ਕਰਨ ਤੋਂ ਪਹਿਲਾਂ ਅਸੀਂ ਦੱਸਦੇ ਹੀ ਹੈ ਕਿ ਰਾਣਾ ਅਯੂਬ ਜਿਹੜੀ ਇੱਕ ਬਹੁਤ ਬਹਾਦਰ ਜਰਨਲਿਸਟ ਹੈ, ਜਿਨੇ ਗੁਜਰਾਤ ਫਾਈਲਸ ਦੇ ਥੱਲੇ ਮੋਦੀ, ਅਮਿਤ ਸ਼ਾਹ ਔਰ ਸਰਕਾਰੀ ਮਸ਼ੀਨਰੀ ਦਾ ਕੀ ਰੋਲ ਸੀ 2002 ਦੇ ਵਿੱਚ ਗੁਜਰਾਤ 'ਚ ਮੁਸਲਮਾਨਾਂ ਦੀ ਨਸਲਕੁਸ਼ੀ 'ਚ, ਉਸ ਨੂੰ ਜਗਜ਼ਾਹਰ ਕੀਤਾ ਹੈ। ਉਹ ਇੰਟਰਨੈਸ਼ਨਲ ਲੈਵਲ ਦੀ ਇਸ ਵੇਲੇ ਜਰਨਲਿਸਟ ਹੈ। ਵਾਸ਼ਿੰਗਟਨ ਪੋਸਟ ਦੇ ਵਿੱਚ ਉਸ ਦਾ ਕਾਲਮ ਛਪਦਾ ਹੈ। ਹਾਲਾਂਕਿ ਉਹਨੇ ਆਪਣਾ ਜਿਹੜਾ ਟਿਕਾਣਾ ਉਹ ਇੰਡੀਆ ਦੇ ਵਿੱਚ ਹੀ ਰੱਖਿਆ ਹੋਇਆ। ਔਰ ਪਿਛਲੇ ਦਿਨਾਂ 'ਚ ਅਸੀਂ ਇਹ ਡਿਸਕਸ ਕੀਤਾ ਸੀ ਕਿ ਕਿਵੇਂ ਉਸ ਨੂੰ ਮਨੀ ਲਾਂਡਰਿੰਗ 'ਚ ਫਸਾਉਂਦੇ ਆ। ਇਹ ਜਿਹੜੇ ਉਹਨਾਂ ਦੇ ਬੈਂਕ ਅਕਾਊਂਟ ਨੇ ਉਹ ਫਰੀਜ਼ ਕਰ ਲਏ ਗਏ ਕਰੋੜਾਂ ਦੇ ਵਿੱਚ, ਕਿਉਂਕਿ ਉਹ ਇੱਕ NGO ਵੀ ਰਨ ਕਰਦੇ ਨੇ ਕੋਵਿਡ ਦੇ ਚੱਲਦੇ ਆ ਔਰ ਦੂਸਰੇ ਕ੍ਰਾਈਸਿਸ ਵੇਲੇ। ਔਰ ਅੱਜ ਜਿਹੜੇ ਉਹਨਾਂ ਦੇ ਉਸ ਤੋਂ ਟਵਿੱਟਰ ਅਕਾਊਂਟ ਤੋਂ ਪਤਾ ਲੱਗਦਾ ਕਿ ਉਹਨਾਂ ਨੇ ਲੰਡਨ ਔਰ ਇਟਲੀ ਦੇ ਵਿੱਚ 2 ਵੱਡੇ ਜਰਨਲਿਸਟ ਦੇ ਇਕੱਠ, ਜਿਹਦੇ ਵਿੱਚ ਉਹਨਾਂ ਦੇ ਕੀ ਨੋਟ ਸਪੀਕਰ ਸੀ, ਉਹ ਜਦੋਂ ਮੁੰਬਈ ਏਅਰਪੋਰਟ ਦੇ ਉੱਤੇ ਰਾਣਾ ਅਯੂਬ ਪਹੁੰਚੀ ਤੇ ਉਹਨਾਂ ਨੂੰ ਉੱਥੋਂ ਉਹਨਾਂ ਨੇ ਚੜ੍ਹਨ ਨਹੀਂ ਦਿੱਤਾ ਔਰ ਉਹਨਾਂ ਨੇ ਲੁੱਕ ਆਊਟ ਸਰਕੂਲਰ ਦਿਖਾ ਦਿੱਤਾ ਕਿ ਜੀ ਅਸੀਂ ਜਿਹੜਾ ਤੁਹਾਨੂੰ ਲੱਭ ਰਹੇ ਹਾਂ ਔਰ ਤੁਸੀਂ ਲੀਵ ਨਹੀਂ ਕਰ ਸਕਦੇ। ਉਹਨਾਂ ਨੇ ਇਸ ਦੀ ਜਾਣਕਾਰੀ ਆਪਣੇ ਟਵੀਟ ਰਾਹੀਂ ਦਿੱਤੀ ਕਿ ਆਈ ਵਾਜ਼ ਸਟਾਪਡ ਟੂਡੇ ਐਟ ਇੰਡੀਅਨ ਇਮੀਗ੍ਰੇਸ਼ਨ in Mumbai while I was about to board my flight to London to deliver my speech on intimidation of journalists. ਹੁਣ ਸਪੀਚ ਵੀ ਇਹਦੇ ਤੇ ਹੀ ਸੀ, ਇੰਟੀਮੀਡੇਸ਼ਨ ਆਫ ਜਰਨਲਿਸਟ। ਉੱਥੇ ਤਾਂ ਉਹਨਾਂ ਨੇ ਕੀ ਕਹਿਣਾ ਸੀ, ਲੇਕਿਨ ਸਬੂਤ ਸਾਹਮਣੇ ਆ ਗਿਆ ਕਿ ਇੰਟੀਮੀਡੇਸ਼ਨ ਕਿਸ ਲੈਵਲ ਦੀ ਹੈ ਕਿ ਉਹਦੀ ਗੁਜਰਾਤ ਫਾਈਲਸ ਦੇ ਨਾਂ ਨੂੰ ਬਦਨਾਮ ਕਰਨ ਦੇ ਲਈ ਇਹਨਾਂ ਨੇ ਇੱਕ ਘਟੀਆ ਜਿਹੇ ਵਿਵੇਕ ਅਗਨੀਹੋਤਰੀ ਤੋਂ ਕਸ਼ਮੀਰ ਫਾਈਲਸ ਬਣਾਈ, ਕਰੋੜਾਂ ਦੀ ਅਰਨਿੰਗ ਔਰ ਦੂਜੇ ਤੀਜੇ ਉਹਦੇ ਰਾਹੀਂ ਹੋ ਰਹੀ ਹੈ। ਇਹ ਵੀ ਜਿਹੜਾ ਇਹ ਦੱਸਣ ਲਈ ਕਿ ਗੁਜਰਾਤ ਫਾਈਲ ਨਹੀਂ, ਕਸ਼ਮੀਰ ਫਾਈਲ, ਉਹ ਤਾਂ ਪਾਬੰਦੀ ਉਹ ਤਾਂ ਆਪ ਉਹਨੇ ਛਪਵਾਈ ਹੈ। ਉਹ ਤਾਂ ਈਵਨ ਤਹਿਲਕਾ ਜਿਨ੍ਹਾਂ ਦਾ ਪ੍ਰੋਜੈਕਟ ਸੀ ਉਹ ਵੀ ਇਸ ਤੋਂ ਦੌੜ ਗਏ। ਸੋ ਅਸੀਂ ਰਾਣਾ ਅਯੂਬ ਦੇ ਨਾਲ ਪੂਰਾ ਯਕਸਹਿਤੀ ਦਾ ਇਜ਼ਹਾਰ ਕਰਦੇ ਹਾਂ ਔਰ ਭਾਰਤੀ ਸਰਕਾਰ ਦੇ ਇਸ ਇੰਟੀਮੀਡੇਸ਼ਨ ਟੈਕਟਿਕ ਨੂੰ ਫੁੱਲੀ ਕੰਡੈਮ ਕਰਦੇ ਹਾਂ। ਗੱਲ ਅਸੀਂ 9 ਮਾਰਚ ਦੇ ਹਵਾਲੇ ਨਾਲ ਕਾਫੀ ਡਿਟੇਲ 'ਚ ਕੀਤੀ ਸੀ ਕਿ ਭਾਰਤ ਦੀ ਬ੍ਰਹਮੋ ਮਿਸਲ ਜਿਸ ਨੂੰ ਰਸ਼ੀਅਨ ਕੋਆਪਰੇਸ਼ਨ ਦੇ ਨਾਲ ਬਣਾਇਆ ਗਿਆ, ਉਸ ਤੋਂ ਕੁਝ ਦਿਨ ਪਹਿਲਾਂ ਹੀ 9 ਮਾਰਚ ਤੋਂ ਟੈਸਟ ਫਾਇਰ ਦੀ ਖਬਰ ਵੱਡੇ ਪੈਮਾਨੇ ਤੇ ਲੱਗੀ ਸੀ। ਫਿਰ ਇਹ ਸਾਹਮਣੇ ਆਇਆ ਕਿ ਕਿਵੇਂ ਜਿਹੜੀ ਹੈ 9 ਮਾਰਚ ਨੂੰ ਇਹ ਬ੍ਰਹਮੋ ਮਿਸਲ ਸਿਰਸਾ ਹਰਿਆਣੇ ਤੋਂ ਦਾਗੀ ਗਈ ਔਰ ਇਹ ਪਾਕਿਸਤਾਨ ਦੇ ਮੀਆਂ ਚੁੰਨੂ ਦੇ ਵਿੱਚ ਜਾ ਕੇ ਜਿਹੜੀ 120 ਕਿਲੋਮੀਟਰ ਤੋਂ ਜ਼ਿਆਦਾ ਬਣਦਾ ਡਿੱਗੀ। ਔਰ ਪਾਕਿਸਤਾਨ ਨੇ ਜਵਾਬੀ ਕਾਰਵਾਈ ਦੇ ਲਈ ਜਿਹੜਾ ਆਲਮੋਸਟ ਤਿਆਰੀ ਕਰ ਲਈ ਸੀ ਔਰ ਕਿਵੇਂ ਉਹ ਜਵਾਬੀ ਕਾਰਵਾਈ ਰੁਕੀ ਜਾਂ ਉਹਨੂੰ ਜ਼ਿੰਮੇਵਾਰੀ ਦਾ ਅਹਿਸਾਸ ਕਹੋ ਜਾਂ ਭਾਰਤ ਨੇ ਫੌਰਨ ਕਰਕੇ ਉਸ ਦੇ ਲਈ ਜਿਹੜਾ ਮੁਆਫੀ ਮੰਗੀ ਜਾਂ ਕਿਵੇਂ ਪਬਲਿਕਲੀ ਤਾਂ ਉਹਨਾਂ ਨੇ
ਸੌਰੀ ਨਹੀਂ ਕਿਹਾ, ਰਿਗਰੈਟ ਕਿਹਾ ਔਰ ਕਿਹਾ ਜੀ ਰਾਜਨਾਥ ਸਿੰਘ ਨੇ ਵੀ ਪਾਰਲੀਮੈਂਟ 'ਚ ਖਲੋ ਕੇ ਕਿਹਾ ਕਿ ਜੀ ਅਸੀਂ ਇਸ ਦੀ ਇਨਵੈਸਟੀਗੇਸ਼ਨ ਕਰ ਰਹੇ ਹਾਂ, ਇਸ ਦਾ ਫਲਾਣਾ ਕਰ ਰਹੇ ਹਾਂ। ਹਾਲਾਂ ਅਸੀਂ ਇਹ ਸਮਝਦੇ ਹਾਂ ਕਿ ਜਿੰਨੀ ਸੀਰੀਅਸ ਇਹ ਮੈਟਰ ਸੀ ਜਿਹੜੀ ਕਿ ਇੱਕ ਨਿਊਕਲੀਅਰ ਵਾਰ ਨੂੰ ਜਨਮ ਦੇ ਸਕਦੀ ਸੀ, ਉਵੇਂ ਪਾਕਿਸਤਾਨ ਨੇ, ਕਿਉਂਕਿ ਉੱਥੇ ਤਾਂ ਆਪਣਾ ਕੜਮਾਸ ਪਿਆ ਹੋਇਆ ਹੈ, ਆਪੋਜੀਸ਼ਨ ਕਿਤੇ ਹੈ, ਰੂਲਿੰਗ ਪਾਰਟੀ ਨੂੰ ਕਿਸੇ ਹੋਰ ਪਾਸੇ ਜਿਹੜੀ ਹੈ ਉਲਝੀ ਹੋਈ ਹੈ। ਸੋ ਇਹਦੇ ਚੱਲਦੇ ਆ ਹੁਣ 9 ਮਾਰਚ ਦੇ ਤੋਂ ਬਾਅਦ ਅਸੀਂ ਦੇਖਦੇ ਹਾਂ ਕਿ ਕਿਤੇ ਵੀ ਇੰਟਰਨੈਸ਼ਨਲ ਲੈਵਲ ਤੇ, ਹਾਲਾਂ ਇਹ ਬਿਆਨ ਜ਼ਰੂਰ ਉਹਨਾਂ ਦੇ ਫੋਰਨ ਮਿਨਿਸਟਰ ਮਹਿਮੂਦ ਕੁਰੈਸ਼ੀ ਹੋਰਾਂ ਨੇ ਦਿੱਤਾ ਹੈ ਕਿ ਅਸੀਂ ਇਹਨੂੰ UN ਸਿਕਿਉਰਿਟੀ ਕੌਂਸਲ ਲੈਵਲ ਤੇ ਵੀ ਉਠਾਵਾਂਗੇ, ਇੱਥੇ ਉੱਥੇ, ਲੇਕਿਨ ਅਸੀਂ ਕੋਈ ਉਹਦਾ ਫਾਲੋ ਅਪ ਨਹੀਂ ਦੇਖਿਆ ਹੈ। ਨਹੀਂ ਤਾਂ ਇਹ ਇੱਕ ਐਸਾ ਸੀਰੀਅਸ ਮੈਟਰ ਹੈ ਜਿਹਦੇ ਥੱਲੇ ਤੁਸੀਂ ਇੰਡੀਆ ਨੂੰ ਚੰਗੀ ਤਰ੍ਹਾਂ ਐਕਸਪੋਜ਼ ਕਰ ਸਕਦੇ ਸੀ। ਹਾਲਾਂ ਇਸ ਮੈਟਰ ਦੀ ਸੀਰੀਅਸਨੈਸ ਨੂੰ ਜਿਹੜੇ ਲੋਕ ਸਮਝਦੇ ਨੇ ਕਿ ਬਈ ਇਹ ਕਿਵੇਂ ਇੱਕ ਨਿੱਕੀ ਜਿਹੀ ਗੱਲ ਉਹ ਵਾਰ ਦੇ ਨੇੜੇ ਲਿਆ ਸਕਦੀ ਹੈ। ਮਨੀਸ਼ ਤਿਵਾੜੀ ਹਾਲਾਂ ਕਾਂਗਰਸ ਦਾ ਸਪੋਕਸਪਰਸਨ ਵੀ ਰਿਹਾ ਹੈ, ਇਹ ਅਨੰਦਪੁਰ ਸਾਹਿਬ ਤੋਂ ਰਿਪਰੈਜ਼ੈਂਟ ਕਰਦਾ ਹੈ ਪਾਰਲੀਮੈਂਟ ਦੇ ਵਿੱਚ, ਔਰ ਅੱਜ ਦੀਆਂ ਮੇਨ ਖਬਰਾਂ 'ਚ ਜਿਹੜੀ ਹੈ ਕਿ ਉਹਨੇ ਪਾਰਲੀਮੈਂਟ 'ਚ ਖਲੋ ਕੇ ਕਿਹਾ ਕਿ ਬ੍ਰਹਮੋ ਮਿਸਲ ਇਨਸੀਡੈਂਟ ਤਿਵਾੜੀ ਸੁਜੈਸਟ ਇੰਡੋ ਪਾਕ ਡਾਇਲੋਗ ਔਨ ਨਿਊਕਲੀਅਰ ਇਸ਼ੂਜ਼। ਉਹਨੇ ਮਨੀਸ਼ ਤਿਵਾੜੀ ਨੇ ਕਿਹਾ ਕਿ ਇਨੀਸ਼ੀਏਸ਼ਨ ਆਫ ਐਨ ਇੰਸਟੀਟਿਊਸ਼ਨਲ ਡਾਇਲੋਗ ਵਿਦ ਪਾਕਿਸਤਾਨ। ਇੰਸਟੀਟਿਊਸ਼ਨਲ ਮਤਲਬ ਇਹ ਹੈ ਕਿ ਪਰਮਾਨੈਂਟ ਕੋਈ ਬੋਡੀ ਬਣਾਓ, ਕਿਉਂਕਿ ਇਹ ਜੋ ਹੋਇਆ ਇਹ ਤਾਂ ਕੋਈ ਵੀ ਜਿਹੜਾ ਜੇ ਜਵਾਬੀ ਕਾਰਵਾਈ ਹੁੰਦੀ ਤੇ ਟ੍ਰਿਗਰ, ਔਰ ਉਹਨੇ ਜਿਹੜੀ ਤਿਵਾੜੀ ਨੇ ਐਗਜ਼ੈਕਟ ਗੱਲ ਕਹੀ ਉਹਦੇ 'ਚ ਉਹਨੇ ਕਿਹਾ ਕਿ ਬਈ ਆਈ ਹੈਵ ਨੋ ਕੁਇਬਲ ਵਿਦ ਰਾਜਨਾਥ ਸਿੰਘ ਸਟੇਟਮੈਂਟ, ਹਾਊਐਵਰ facts which have emerged in the public space suggest that Pakistan had actually prepared a retaliatory strike when the missile entered their territory. ਇਹ ਹੁਣ ਮਨੀਸ਼ ਤਿਵਾੜੀ ਰਿਸੋਰਸਫੁਲ ਹੈ, ਉਹਨੇ ਕਿਹਾ ਵੀ ਸਾਡੀ ਪਬਲਿਕ ਡੋਮੇਨ ਦੀ ਜਾਣਕਾਰੀ ਇਹ ਦੱਸਦੀ ਹੈ ਕਿ ਪਾਕਿਸਤਾਨ ਨੇ ਜਵਾਬੀ ਜਿਹੜਾ ਅਟੈਕ ਕਰਨ ਦੀ ਤਿਆਰੀ ਕਰ ਲਈ ਸੀ। The trajectory of the missile had a large number of civilian aircraft in its vicinity and there could have been an unintended catastrophe ਕਿ ਜਿੱਥੋਂ ਦੀ ਮਿਸਲ ਗਈ ਹੈ ਰਾਹ ਦੇ ਵਿੱਚ ਕਿੰਨੇ ਹੀ ਸਿਵਿਲੀਅਨ ਜਹਾਜ਼ ਦੋਨੋਂ ਹੀ ਮੁਲਕਾਂ ਦੇ ਜਿਹੜੇ 에ਅਰ ਸਪੇਸ ਸੀ ਕਿਸੇ 'ਚ ਵੀ ਵੱਜਦੀ ਬਿਲਕੁਲ ਤੇ ਤਬਾਹੀ ਸੀ। We were lucky on that day. This is an extremely sensitive issue. A court of inquiry has been instituted, but there is a strong case for an institutionalized dialogue with Pakistan on the nuclear issues. ਔਰ ਅਸੀਂ ਸਮਝਦੇ ਹਾਂ, ਅਸੀਂ ਬਿਲਕੁਲ ਸਹਿਮਤ ਹਾਂ, ਪਰ ਅਸੀਂ ਸਮਝਦੇ ਹਾਂ ਕਿ ਇਸ ਤੋਂ ਪਹਿਲਾਂ ਕਿ ਇੰਸਟੀਟਿਊਸ਼ਨਲਾਈਜ਼ਡ ਡਾਇਲੋਗ ਦੀ ਗੱਲ ਹੋਏ, ਪਾਕਿਸਤਾਨ ਨੂੰ ਇਸ ਇਸ਼ੂ ਨੂੰ ਇੰਟਰਨੈਸ਼ਨਲ ਫੋਰਮ ਦੇ ਉੱਤੇ ਜਿਹੜਾ ਲਿਆਉਣਾ ਚਾਹੀਦਾ ਹੈ ਔਰ ਭਾਰਤ ਨੂੰ ਇਹਦਾ ਨੱਕ ਰਗੜਾਉਣਾ ਚਾਹੀਦਾ ਹੈ। ਇੱਕ ਪਾਸੇ ਬੇਸ਼ਰਮੀ ਨਾਲ ਕਹਿੰਦੇ ਨੇ ਜੀ ਵੀ ਆਰ ਏ ਰਿਸਪੌਂਸਿਬਲ ਨਿਊਕਲੀਅਰ ਪਾਵਰ, ਅਸੀਂ ਕੋਈ ਨਿਊਕਲੀਅਰ ਪ੍ਰੋਲੀਫਰੇਸ਼ਨ ਨਹੀਂ ਕੀਤਾ। ਇਹ ਆਪਣੇ ਆਪ 'ਚ ਸਬੂਤ ਹੈ ਕਿ ਭਾਈ ਗੱਲ ਕਿੱਥੋਂ ਤੱਕ ਚਲੀ ਗਈ ਸੀ ਕਿ ਇਹੀ ਜਿਹੜੀ ਹੈ ਵਾਰ ਨੂੰ ਟ੍ਰਿਗਰ ਕਰ ਸਕਦੀ ਜੀ। ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ। ਸਵਾਗਤ ਲੈਣੇ ਬ੍ਰੇਕ। ਵਿਊਅਰਸ ਤੁਸੀਂ ਇਸੇ ਤਰ੍ਹਾਂ ਹੀ ਬਣੇ ਰਹਿਣਾ, ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ।